All target Victor 3 calling. Ready for movement. सॉरी मैं तो इधर आके बैठ गया थोड़ी कांटों में देख लीजिए सर साडा 13 साल ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦਾ ਫੇਰ ਤੋਂ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ ਕੋਈ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਬਾਲਕ ਨਾ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਸੀਐਮ ਸਾਹਿਬ ਹਾਂ ਦੇਖੋ ਨਾ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਅੱਛਾ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਹਾਂ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਨਾਲ ਮੰਤਰੀ ਨਾਲ ਖੜੇ ਨੇ ਕੀ ਗੱਲ ਬੀਬਾ ਮੈਂ ਵੀ ਚਲਾ ਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਡੀ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਇਸ ਲਈ ਆਪਾਂ ਬੁਲਾਉਣੇ ਹਾਂ ਬੜਾ ਦੋ ਇੱਧਰ ਆਇਆ ਗਰਾਊਂਡ ਆ ਜਾ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ ਮੀਤਿਹਾਰ ਨੂੰ ਮਿਲੇ ਸੀ ਤੁਸੀਂ ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ ਬੋਲੇ ਨਹੀਂ ਹੈਗੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ 20 ਦਿਨ ਹੋ ਗਏ ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ ਮੋਸਟਲੀ ਅਸੀਂ ਹੈਂਡੀਕੈਪਟ ਆ ਮੈਂ ਖੁਦ ਹੈਂਡੀਕੈਪਟ ਆ ਵੀ ਉੱਥੇ ਬੈਠੀਆਂ ਨੇ ਇਹਨਾਂ ਨੂੰ 21 ਦਿਨ ਹੋ ਗਏ ਆ 19 ਦਿਨ ਹੋ ਗਏ ਸੀ ਉਸ ਦਿਨ ਪਰ ਉਹਨੇ ਕੁਛ ਨਹੀਂ ਚੁੱਪੀ ਧਾਰ ਲਈ ਕਹਿੰਦੇ ਚਾਹ ਪਾਣੀ ਪੀਓ ਤੇ ਜਾਓ ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ ਬਿਲਕੁਲ ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ All target Victor 3 calling. Ready for movement. सॉरी मैं तो इधर आके बैठ गया थोड़ी कांटों में देख लीजिए ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦਾ ਫੇਰ ਤੋਂ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ ਕੋਈ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਹੀ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਬਾਲਕ ਨਾ ਮੀਡੀਆ ਖੜਾ ਹੈ
ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਅੱਛਾ ਵੀ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ। ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਸੀਐਮ ਸਾਹਿਬ ਸਾਡੀ ਵੀ ਸਾਨੂੰ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਆਲ ਕਾਰਗੇਟ ਵੈਕੈਂਸੀ ਕਾਲਿੰਗ ਰੈਡੀ ਫਾਰ ਮੂਵਮੈਂਟ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਟੋਂ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਛੋਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਇਆ, ਸਾਡਾ ਕਿਸੇ ਨੇ ਕੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਦੇਖੋ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਵੀ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ
ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਕਲਾ ਵਾਲਾ ਚੱਲੀ ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ? ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਆਲ ਕਾਰਗੇਟ ਵੈਕੈਂਸੀ ਕਾਲਿੰਗ ਰੈਡੀ ਫਾਰ ਮੂਵਮੈਂਟ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੀ ਆ, ਉਹਦੀ ਕਾਂਟੋਂ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਅਮੀਰ ਸੀ, ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ, ਲਿਖ ਕੇ ਦਿੱਤਾ। ਸਾਨੂੰ ਪਤਾ ਨਹੀਂ ਰਾਈ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਹ ਤੋਂ ਵੱਧ ਹੋਰ ਕੋਈ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਕਲਾ ਵਾਲਾ ਚੱਲੀ ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ।
ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜੀ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਹਾਂ, ਮੈਂ ਖੁਦ ਹੈਂਡੀਕੈਪਟ ਹਾਂ, ਵੀ ਉੱਥੇ ਬੈਠੀਆਂ ਨੇ, ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target vector 3 calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ, ਉਹਦੀ ਕਾਟੋਂ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਵੀ ਤੁਹਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਕੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਲ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ, ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ, ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ? ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਅੱਛਾ, ਨਹੀਂ ਰਾਹ ਤੁਹਾਨੂੰ ਇਹ ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਸ ਤੋਂ ਵੱਧ ਹੋਰ ਕੋਈ ਹੋ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ, ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਕੱਲ ਆਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਰਾਮ ਨਾਲ ਕਰੂੰਗਾ ਮੂੰਹ ਤੇ ਨਾ ਮਾਰੀ, ਮੂੰਹ ਤੇ ਨਾ ਆਪਾਂ ਬੁਲਾਉਣੇ। ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ।
ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target Victor 3 calling. Ready for movement. सॉरी बात है इधर आके बैठे आप थोड़ी कांटों में देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਸਾਈਡ ਤੋਂ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ सर मैं ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਪਤਾ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਬੁਲਾਓ। ਸਾਨੂੰ ਸਾਰਿਆਂ ਦੇ ਪੁੱਟੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। सीएम साहब ਆ ਦੇਖੋ ਨਾ, ਹੁਣ सीएम साहब ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ? ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਅੱਛਾ, ਨਹੀਂ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਦੋਂ ਵੱਡ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ, ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਗੱਲ ਬੀਬਾ ਮੈਂ ਵੀ ਕੱਲ ਆਲਾ ਚੱਲ सीएम साहब साडी सीएम साहब साडी भी साडी ਅਸੀਂ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ। ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ
ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate victory calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਰ ਤਾਂ ਮੈਂ ਦੇਖ ਲਈ। ਸਰ ਨਹੀਂ ਸਰ, ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ ਸਰ ਮੈਂ ਤੁਸੀਂ ਸ਼ੋਰਟੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਮਾਲਕ ਨਾ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਚਾਚਾ ਵੀ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਗੱਲ ਬੀਬਾ ਮੈਂ ਵੀ ਕਲਾ ਲਾ ਚੱਲ ਸੀਐਮ ਸਾਹਿਬ ਸਾਡੀ ਸੀਐਮ ਸਾਹਿਬ ਸਾਡੀ ਵੀ ਸਾਨੂੰ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹਿਆਰ ਨੂੰ ਮਿਲੇ ਸੀ ਤੁਸੀਂ? ਮੀਤ ਹਿਆਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ। ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate victory calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਰ ਤਾਂ ਮੈਂ ਦੇਖ ਲਈ। ਸਰ ਨਹੀਂ ਸਰ, ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ
ਸਾਡੇ ਕੋਲ ਰਾਮ ਹੀ ਸਾਡੇ ਘਰ ਸਰ ਮੈਂ ਤੁਸੀਂ ਛੋਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਜਾਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਨਹੀਂ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਕੀ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target victory calling. Ready for movement. ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਟਾ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਮ ਹੀ ਸਾਡੇ ਘਰ ਸਰ ਮੈਂ ਤੁਸੀਂ ਛੋਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਜਾਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਨਹੀਂ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ ਸੀਐਮ ਸਾਹਿਬ
ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਅੱਛਾ ਵੀ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਂ ਵੀ ਕਲਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜੀ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target victory calling. Ready for movement. सॉरी मैं तो इधर आके बैठ गया वो कांटों में देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਵੀ ਤੁਹਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਬੁਲਾਓ। ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਗੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਲਕ ਨਾ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। सीएम साहब ਆ ਦੇਖੋ ਨਾ ਹੁਣ सीएम साहब ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਵੀ ਰਾਹ ਹੀ ਤੁਹਾਨੂੰ ਇਹ ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਕਲਾਲਾ ਚੱਲ सीएम साहब साडी भी सुन लो ਮੈਂ ਕਰੂੰਗਾ मूंह ते ना मारी नहीं मूंह ते ना ਆਪਾਂ ਬੁਲਾਉਣੇ फड़ा दो
ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ? ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target vector 3 calling. Ready for movement. सॉरी मैं तो इधर आके बैठ गया, थोड़ी कांटों में देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਤੋਂ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ सर मैं ਤੁਸੀਂ ਸ਼ੋਰਟੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਪਤਾ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਬੁਲਾਓ। ਸਾਨੂੰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। सीएम साहब ਆ ਦੇਖੋ ਨਾ, ਹੁਣ सीएम साहब ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ? ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਅੱਛਾ, ਨਹੀਂ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ, ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਦੋਂ ਵੱਡ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਹਾਂ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਗੱਲ ਬੀਬਾ ਮੈਡੀਕਲ ਵਾਲਾ ਚੱਲ सीएम साहब साडी सीएम साहब साडी ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ।
ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਆ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate victory calling. Ready for movement. लॉरी बहता इधर आके बैठ गया, वो कांटों में देख लीजिए। ਸਰ ਨਹੀਂ ਸਰ, ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਨਹੀਂ सर मैं तुझे शॉर्ट ही दी ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਨੇ ਕੁੰਡੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। सीएम साहब ਆ ਦੇਖੋ ਨਾ ਹੁਣ सीएम साहब ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ? ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਅੱਛਾ, ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਹੈ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ, ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਸ ਤੋਂ ਬਾਅਦ ਹੋਰ ਕੁਝ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ, 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਗੱਲ ਬੀਬਾ ਮੈਂ ਵੀ ਕਲਾ ਲਾ ਚੱਲ सीएम साहब साडी सीएम साहब साडी भी साडी राम राम ਮੈਂ ਕਰੂੰਗਾ मुंह ते ना मारी नहीं मुंह ते ना ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜੀ, ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ
ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate victory calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਟੋਂ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਵੀ ਤੁਹਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਛੋਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਬੁਲਾਓ। ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਗੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਲ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਜੀ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਕੱਲ ਆਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਨੂੰ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹਿਆਰ ਨੂੰ ਮਿਲੇ ਸੀ ਤੁਸੀਂ? ਮੀਤ ਹਿਆਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ। ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate victory calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਟੋਂ ਮੈਂ ਦੇਖ ਲਈ।
ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ ਕੋਈ ਸਰ ਮੈਂ ਤੁਸੀਂ ਸ਼ਾਰਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਨੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਹ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਂ ਵੀ ਕਲਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਨੂੰ ਰਾਮ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਹਾਂ ਗਿਰੋ ਇੱਧਰ ਆਏ ਗਰਾਊਂਡ ਆ ਜਾ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ ਮੀਤਿਹਾਰ ਨੂੰ ਮਿਲੇ ਸੀ ਤੁਸੀਂ ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ ਬੋਲੇ ਨਹੀਂ ਹੈਗੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ ਮੋਸਟਲੀ ਅਸੀਂ ਹੈਂਡੀਕੈਪਟ ਆ ਮੈਂ ਖੁਦ ਹੈਂਡੀਕੈਪਟ ਆ ਵੀ ਉੱਥੇ ਬੈਠੀਆਂ ਨੇ ਇਹਨਾਂ ਨੂੰ 21 ਦਿਨ ਹੋ ਗਏ ਆ 19 ਦਿਨ ਹੋ ਗਏ ਸੀ ਉਸ ਦਿਨ ਪਰ ਉਹਨੇ ਕੁਛ ਨਹੀਂ ਚੁੱਪੀ ਧਾਰ ਲਈ ਕਹਿੰਦੇ ਚਾਹ ਪਾਣੀ ਪੀਓ ਤੇ ਜਾਓ ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ ਬਿਲਕੁਲ ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਆਰ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ All target victory calling. Ready for movement. सॉरी मैं तो इधर आके बैठ गया वो दिखाता मैं देख लीजिए ਸਰ ਨਹੀਂ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ सर मैं ਤੁਸੀਂ ਸ਼ਾਰਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਨੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ सीएम साहब
ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਬਾਅਦ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਕੀ ਗੱਲ ਬੀਬਾ ਮੈਂ ਵੀ ਕਲਾ ਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਨੂੰ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜੀ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਸੀ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target vector 3 calling. Ready for movement. ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਟਾ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਵੀ ਤੁਹਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਅਮੀਰ ਸੀ, ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਬਾਅਦ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਕਲਾ ਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਨੂੰ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ
ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ? ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target vector 3 calling. Ready for movement. सॉरी मैं तो इधर आके बैठ गया, थोड़ी कांटों में देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਤੋਂ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ सर मैं ਤੁਸੀਂ ਸ਼ੋਰਟੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਪਤਾ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਗੱਲ ਨਹੀਂ ਸੁਣੀ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। सीएम साहब ਆ ਦੇਖੋ ਨਾ, ਹੁਣ सीएम साहब ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ? ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਅੱਛਾ, ਨਹੀਂ ਰਾਈ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ, ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਦੋਂ ਵੱਡ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਹਾਂ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਗੱਲ ਬੀਬਾ ਮੈਂ ਵੀ ਕਲਾ ਵਾਲਾ ਚੱਲ सीएम साहब साडी भी सुन लो। ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ।
ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਆ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਵੀ ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ। ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ। ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate vector 3 calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ, ਉਹਦੀ ਕਾਟਾ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਵੀ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਬੁਲਾਓ। ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਗੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ, ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਕਿ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਸ ਤੋਂ ਵੱਧ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਕੱਲ ਆਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਰਾਮ ਮੈਂ ਕਰੂੰਗਾ। ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ। ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ। ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ
ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate vector 3 calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਂਟਾ ਮੈਂ ਦੇਖ ਲਈ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਸਾਈਡ ਤੋਂ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਪੁੱਟੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਦੋਂ ਵੱਡ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਕੱਲ ਆਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ। ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ? ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate vector 3 calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਂਟਾ ਮੈਂ ਦੇਖ ਲਈ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ
ਉਹਦੇ ਸਾਈਡ ਤੋਂ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਸਰ ਮੈਂ ਤੁਸੀਂ ਸ਼ੋਰਟੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਕੱਲ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਹੀ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਬਾਅਦ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਂ ਵੀ ਕਲਾ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਰਾਮ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਸੀ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target victory calling. Ready for movement. ਸੌਰੀ ਮੈਂ ਤਾਂ ਇੱਧਰ ਆ ਕੇ ਬੈਠ ਗਿਆ ਉਹਦੀ ਕਾਟਾ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਸਾਈਡ ਤੋਂ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਸਰ ਮੈਂ ਤੁਸੀਂ ਸ਼ੋਰਟੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਕੱਲ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਸੀਐਮ ਸਾਹਿਬ
ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਅੱਛਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਕੀ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਰਾਮ ਨਾਲ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟਾਂ, ਮੈਂ ਖੁਦ ਹੈਂਡੀਕੈਪਟਾਂ ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਿਹਾਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target victory calling. Ready for movement. ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਟ ਮੈਂ ਦੇਖ ਲਈ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਤੋਂ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਛੋਟੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਅਮੀਰ ਸੀ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਾਰਿਆਂ ਦੇ ਪੁੱਟੇ ਖੜਕਾ ਕੇ ਆਏ ਸਾਡਾ ਕਿਸੇ ਨੇ ਗੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਰਾਮ ਨਾਲ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ ਫੜਾ ਦੋ
ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ? ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target victory calling. Ready for movement. लॉरी बहता इधर आके रुक गया, वो कांटों में देख लीजिए। ਸਰ ਨਹੀਂ ਸਰ, ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ सर मैं तुझे शॉर्ट ही दी ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਨੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। सीएम साहब ਆ ਦੇਖੋ ਨਾ ਹੁਣ सीएम साहब ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ, ਲਿਖ ਕੇ ਦਿੱਤਾ। ਸਾਨੂੰ ਪਤਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ, ਐ ਨਾ ਕਰੋ ਭੈਣੇ, ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਸ ਤੋਂ ਵੱਧ ਹੋਰ ਕੁਝ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ, 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਗੱਲ ਬੀਬਾ ਮੈਂ ਵੀ ਕਲਾ ਲਾ ਚੱਲ सीएम साहब साडी सीएम साहब साडी भी साडी ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ, ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ।
ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target vector 3 calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ, ਉਹਦੀ ਕਾਂਟਾ ਮੈਂ ਦੇਖ ਲਈ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਤੋਂ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਕੋਈ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਪਤਾ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਅਮੀਰ ਸੀ, ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਪੁੱਟੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਗੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ, ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਸੀ, ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target vector 3 calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ, ਉਹਦੀ ਕਾਂਟਾ ਮੈਂ ਦੇਖ ਲਈ ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਉਹਦੇ ਫੇਰ ਤੋਂ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ
ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਤੁਹਾਡੇ ਤੋਂ, ਉੱਠੋ ਬਾਹਲੀ ਉਮੀਦ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਲੀ ਬੁਲਾਓ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਗੱਲ ਨਹੀਂ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਹੈ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਂ ਵੀ ਚਲਾ ਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਡੀ ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜੀ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਹਾਂ, ਮੈਂ ਖੁਦ ਹੈਂਡੀਕੈਪਟ ਹਾਂ, ਵੀ ਉੱਥੇ ਬੈਠੀਆਂ ਨੇ, ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target vectors calling. Ready for movement. ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ, ਉਹਦੀ ਕਾਟ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਮੈਂ ਸ਼ਾਰਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ ਬਾਹਲੀ ਉਮੀਦ ਸੀ ਤੁਸੀਂ ਉੱਥੋਂ ਤੁਹਾਡੇ ਤੋਂ, ਉੱਠੋ ਬਾਹਲੀ ਉਮੀਦ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਹਲੀ ਬੁਲਾਓ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਗੱਲ ਨਹੀਂ ਸਰ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਵੀ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਜਦੋਂ ਕਹਿਤਾ
ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਨਾਲ, ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਚਲਾ ਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਡੀ ਅਸੀਂ ਰਾਮ ਦਾ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏਗਾ ਹੁਣ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ, ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate victory calling. Ready for movement. सॉरी मैं तो इधर आके बैठ गया वो कांटों में देख ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਨੂੰ ਮਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ सर मैं तुझे शॉर्ट ही ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਸੀ। ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਗੱਲ ਨਹੀਂ ਸਰ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਪਲੀਜ਼ ਸਰ ਬਾਹਰ ਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ, ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। सीएम साहब ਆ ਦੇਖੋ ਨਾ ਹੁਣ सीएम साहब ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ, ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ, ਨਹੀਂ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਨਾਲ, ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਚਲਾ ਲਾ ਚੱਲ सीएम साहब साडी भी साडी ਅਸੀਂ ਰਾਮ ਦਾ ਰਾਮ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਏਗਾ ਹੁਣ ਆ ਜਾ।
ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਹਾਂ, ਮੈਂ ਖੁਦ ਹੈਂਡੀਕੈਪਟ ਹਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ, ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target victory calling. Ready for movement. सॉरी मैं तो इधर आके बैठ गया, वो कांटों में देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ सर मैं ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਤਾਂ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਪੁੱਟ ਖੜਕਾ ਕੇ ਆਇਆ, ਸਾਡਾ ਕਿਸੇ ਨੇ ਕੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। सीएम साहब ਆ ਦੇਖੋ ਨਾ, ਹੁਣ सीएम साहब ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ? ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ। ਸਾਨੂੰ ਪਤਾ ਨਹੀਂ, ਰਾਹ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਸ ਤੋਂ ਵੱਧ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਹਾਂ ਸਰ ਮੈਂ, 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਡੀਕਲ ਵਾਲਾ ਚੱਲ सीएम साहब साडी भी सुन लो। ਰਾਮ ਮੈਂ ਕਰੂੰਗਾ ਆਪਾਂ ਬੁਲਾਉਣੇ। ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ, ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ, ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ।
ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹੈਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target vectors calling. Ready for movement. लॉरी बहुत इधर आके बैठे वो दिखाता मैं देख लीजिए। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਡੇ ਕੋਲ ਰਾਮ ਸਾਡੇ ਘਰ ਦੇ ਵੀ सर मैं तो शॉर्टी ਸ਼ਾਰਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ। ਸਰ ਕੱਲ ਸਾਨੂੰ ਤੁਸੀਂ ਹੋਵੇ ਨਾ, ਅਸੀਂ ਕਹਿੰਦੇ ਮੈਨੂੰ ਨਾ ਪਤਾ, ਬਾਲੀ ਅਮੀਰ ਸੀ, ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ, ਸਾਡਾ ਕਿਸੇ ਨੇ ਗੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। सीएम साहब ਆ ਦੇਖੋ ਨਾ ਹੁਣ सीएम साहब ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ, ਹੀ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ, ਇਹ ਤੋਂ ਵੱਧ ਹੋਰ ਕੋਈ ਹੋ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਕੀ ਗੱਲ ਬੀਬਾ ਮੈਂ ਵੀ ਚਲਾ ਲਾ ਚੱਲ। सीएम साहब साडी भी साडी ਮੈਂ ਕਰੂੰਗਾ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ, ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ, ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ
ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate victory calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਂਟਾ ਮੈਂ ਦੇਖ ਲਈ। ਸਰ ਨਹੀਂ ਸਰ, ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਕਰੋ ਸਾਨੂੰ ਮਰਦਿਆਂ ਨੂੰ। ਸਾਡੇ ਕੋਲ ਰਾਹ ਨਹੀਂ, ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਸ਼ੋਰਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਸੀ। ਸਰ ਕੱਲ ਸਰ ਤੁਸੀਂ ਪਤਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ, ਤੁਸੀਂ ਉੱਥੋਂ ਉੱਠੋ, ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਪੁੱਟੇ ਖੜਕਾ ਕੇ ਆਏ ਆ, ਸਾਡਾ ਕਿਸੇ ਨੇ ਗੱਲ ਨਹੀਂ। ਮੈਂ ਖੜ ਗਿਆ ਨਾ ਤੁਹਾਡੇ ਕੋਲ, ਕਹਿਤਾ ਜੀ ਬਸ। ਸਰ ਪਲੀਜ਼ ਸਰ ਬਾਹਰ ਕਿਨਾ ਆ ਮੀਡੀਆ ਖੜਾ ਹੈ, ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ। ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ। ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ। ਸਰ ਠੰਡ ਦੀਆਂ ਰਾਤਾਂ ਕੱਢ ਲੀਆਂ। ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ? ਸਾਨੂੰ ਪਤਾ ਅੱਛਾ ਨਹੀਂ ਰਾਹ ਹੀ ਤੁਹਾਨੂੰ ਇਹ ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ? ਨਹੀਂ ਸਰ ਐ ਨਾ ਕਰੋ ਭੈਣੇ, ਐ ਨਾ ਕਰੋ। ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਨਹੀਂ। ਸਰ 5 ਐਮਏ ਹੈ ਜੀ ਮੇਰੇ ਕੋਲੇ। ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ, ਹੋਰ ਪੜ੍ਹ, ਪ੍ਰਿੰਸੀਪਲ ਬਣ। ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ, ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ। ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ? ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ, ਐਮਐਲਏ ਮੰਤਰੀ ਨਾਲ ਖੜੇ ਨੇ। ਗੱਲ ਬੀਬਾ ਮੈਂ ਵੀ ਕਲਾ ਵਾਲਾ ਚੱਲ ਸੀਐਮ ਸਾਹਿਬ ਸਾਡੀ ਸੀਐਮ ਸਾਹਿਬ ਸਾਡੀ ਵੀ ਸਾਡੀ राम राम ਮੈਂ ਕਰੂੰਗਾ ਆਪਾਂ ਬੁਲਾਉਣੇ ਇੱਧਰ ਆਏ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ, ਤਾਂ ਇੱਥੇ ਬੇਰੁਜ਼ਗਾਰ ਖੜੇ ਸੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ, ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ, ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ, ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ? ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ, ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤ ਹੈਰ ਨੂੰ ਮਿਲੇ ਸੀ ਤੁਸੀਂ? ਮੀਤ ਹੈਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਸਾਡੇ ਹੈ? ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ, ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ ਕਿ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਹਾਂ, ਮੈਂ ਖੁਦ ਹੈਂਡੀਕੈਪਟ ਹਾਂ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ, ਚੁੱਪੀ ਧਾਰ ਲਈ। ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ? ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ, ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤ ਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All car gate victory calling. Ready for movement. ਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਂਟਾ ਮੈਂ ਦੇਖ ਲਈ।
ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ ਕੋਈ ਸਰ ਮੈਂ ਤੁਸੀਂ ਛੋਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਸਾਡਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ ਸੀਐਮ ਸਾਹਿਬ ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਹੋ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਅੱਛਾ ਨਹੀਂ ਰਾਹ ਤੁਹਾਨੂੰ ਇਹ ਲੱਗਦਾ ਵੀ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੋਈ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਬੇਰੁਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਕੀ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸੁਣ ਲਓ ਰਾਮ ਨਾਲ ਮੈਂ ਕਰੂੰਗਾ ਮੂੰਹ ਤੇ ਨਾ ਮਾਰੀ ਮੂੰਹ ਤੇ ਨਾ ਆਪਾਂ ਬੁਲਾਉਣੇ ਇੱਧਰ ਆਇਆ ਗਰਾਊਂਡ ਆ ਜਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਨੇ ਇੱਥੋਂ ਦੀ ਤਾਂ ਇੱਥੇ ਬੇਰੁਜ਼ਗਾਰ ਖੜੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ ਮੁਸ਼ਕਲਾਂ ਕੀ ਆ ਰਹੀਆਂ ਨੇ ਜਿਹੜੀਆਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਆ? ਸਾਡੀਆਂ ਮੁਸ਼ਕਲਾਂ ਇਹ ਹੈ ਜੀ ਅਸੀਂ 13 ਸਾਲਾਂ ਤੋਂ ਡੀਸੀ ਦਫ਼ਤਰ ਬਰਨਾਲਾ ਦੇ ਵਿੱਚ ਮਾਮੂਲੀ ਤਨਖਾਹ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸੀ ਪਰ ਹੁਣ ਸਾਨੂੰ ਸਾਡੇ ਰੁਜ਼ਗਾਰ ਤੋਂ ਬੇਰੁਜ਼ਗਾਰ ਕੀਤਾ ਜਾ ਰਿਹਾ ਹੈਗਾ। ਇਸ ਲਈ ਅਸੀਂ 21 ਦਿਨ ਹੋ ਗਏ ਆ ਡੀਸੀ ਦਫ਼ਤਰ ਦੇ ਬਾਹਰ ਦਿਨ ਰਾਤ ਦਾ ਸਾਡਾ ਪੱਕਾ ਮੋਰਚਾ ਅਸੀਂ ਧਰਨੇ ਤੇ ਬੈਠੇ ਹੋਏ। ਸਾਡੀ ਹੜਤਾਲ ਆ ਜਿਹੜੀ ਭੁੱਖ ਹੜਤਾਲ ਉਹ 11ਵੇਂ ਦਿਨ 'ਚ ਪਹੁੰਚ ਗਈ ਹੈਗੀ। ਹੁਣ ਸੀਐਮ ਸਾਹਿਬ ਨੇ ਭਰੋਸਾ ਦਿੱਤਾ, ਦੇਖਦੇ ਹਾਂ ਹੁਣ ਸਾਡੇ ਮੌਜੂਦਾ ਜਿਹੜੇ ਹਲਕੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਜੀ। ਕੀ ਕੋਈ ਗੱਲਬਾਤ ਹੋਈ ਹੈ ਪਹਿਲਾਂ ਕੋਈ ਗੱਲਬਾਤ ਪਹਿਲਾਂ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਨਾਲ? ਪਹਿਲਾਂ ਜੀ ਕੈਬਨਿਟ ਮੰਤਰੀ ਤੋਂ ਸਾਨੂੰ ਬਹੁਤ ਉਮੀਦਾਂ ਸੀ ਵੀ ਹਲਕੇ ਨੂੰ ਬਹੁਤ ਸਮੇਂ ਬਾਅਦ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਮਿਲਿਆ ਪਰ ਉਹਨਾਂ ਨੇ ਸਾਡੇ ਮਸਲੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜੀ। ਮੀਤਿਹਾਰ ਨੂੰ ਮਿਲੇ ਸੀ ਤੁਸੀਂ? ਮੀਤਿਹਾਰ ਦਾ ਕੀ ਕਹਿਣਾ ਸੀ ਉਹਨਾਂ ਦਾ? ਕਿਉਂਕਿ ਅਸੀਂ ਵੀ ਸਵਾਲ ਕਰੇ ਸੀ ਜੀਰਾ ਮੋਰਚਾ ਨੂੰ ਲੈ ਕੇ, ਉਹਨਾਂ ਦੀ ਕੋਈ ਉਹਦੇ ਤੇ ਚੁੱਪੀ ਧਾਰੀ ਹੋਈ ਸੀ, ਬੋਲੇ ਨਹੀਂ ਹੈਗੇ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਸਾਡੇ ਮਸਲੇ ਤੇ ਜੀ ਸਾਡੇ ਅਸੀਂ ਰਿਣੀ ਰਵਾਂਗੇ ਹਲਕੇ ਦੇ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਜਾ ਕੇ ਸਾਡਾ ਇਹ ਸਵਾਲ ਉਠਾਇਆ ਵੀ 20 ਦਿਨ ਹੋ ਗਏ, ਉਸ ਦਿਨ 19 ਦਿਨ ਹੋ ਗਏ ਸੀ ਵੀ ਭੈਣਾਂ ਦਿਨ ਰਾਤ ਉੱਥੇ ਬੈਠੀਆਂ। ਮੋਸਟਲੀ ਅਸੀਂ ਹੈਂਡੀਕੈਪਟ ਆ, ਮੈਂ ਖੁਦ ਹੈਂਡੀਕੈਪਟ ਆ, ਵੀ ਉੱਥੇ ਬੈਠੀਆਂ ਨੇ। ਇਹਨਾਂ ਨੂੰ 21 ਦਿਨ ਹੋ ਗਏ ਆ, 19 ਦਿਨ ਹੋ ਗਏ ਸੀ ਉਸ ਦਿਨ, ਪਰ ਉਹਨੇ ਕੁਛ ਨਹੀਂ ਚੁੱਪੀ ਧਾਰ ਲਈ, ਕਹਿੰਦੇ ਚਾਹ ਪਾਣੀ ਪੀਓ ਤੇ ਜਾਓ। ਆਮ ਘਰਾਂ 'ਚੋਂ ਸਰਕਾਰ ਚੱਲਣ ਵਾਲੀ ਤੁਹਾਡੀ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਸੁਣੀ ਜੀ, ਅੱਜ ਸੁਣੀ ਹੈ ਜੀ ਸੀਐਮ ਸਾਹਿਬ ਨੇ। ਅੱਜ ਉਮੀਦ ਹੈ ਕਿ ਸੀਐਮ ਸਾਹਿਬ ਨੇ ਸੁਣੀ ਹੈ ਤੇ ਜ਼ਰੂਰ ਸਾਡੇ ਮਸਲੇ ਦਾ ਹੱਲ ਹੋਊਗਾ ਜੀ। ਬਿਲਕੁਲ। ਤਾਂ ਇਹ ਵਿਸ਼ਵਾਸ ਤਾਂ ਦਿੱਤਾ ਜਾਂਦਾ ਹਰ ਇੱਕ ਥਾਂ ਤੇ, ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਹੋਵੇ, ਪਰ ਅਸੀਂ ਤੁਹਾਡੇ ਸਾਹਮਣੇ ਅੱਜ ਇੱਕ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਹੈ। ਇਹ ਤਸਵੀਰ ਠੀਕਰੀਵਾਲ ਦੀ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਆਮ ਘਰਾਂ ਦੇ ਵਿੱਚੋਂ ਸਰਕਾਰ ਚੱਲੂਗੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ, ਜਿੱਥੋਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਉਰਫ ਮੀਤਹਿਆਰ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪਲ ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। All target victory calling. Ready for movement. ਸੌਰੀ ਮੈਂ ਤਾਂ ਇੱਧਰ ਆ ਕੇ ਬੈਠੇ ਆ ਉਹਦੀ ਕਾਟੋ ਮੈਂ ਦੇਖ ਲਈ। ਸਰ ਸਾਡਾ 13 ਸਾਲ ਦਾ ਫਿਊਚਰ ਵੀਰੇ ਤੁਸੀਂ ਸੁਣੀ ਨਹੀਂ ਕੀ ਸਾਨੂੰ ਪਰਦਿਆਂ ਨੂੰ ਸਾਡੇ ਕੋਲ ਰਾਹ ਨਹੀਂ ਸਾਡੇ ਘਰ ਦੇ ਵੀ ਸਰ ਮੈਂ ਤੁਸੀਂ ਛੋਟੀ ਦਿੱਤੀ ਮੈਂ ਛੋਟੀ ਦਿੱਤੀ ਹੈ ਕਿ ਤੁਹਾਨੂੰ ਨਹੀਂ ਕੱਢਣਾ ਅਸੀਂ ਸਰ ਕੱਲ ਸਾਨੂੰ ਤੁਸੀਂ ਸਾਡਾ ਹੋਵੇ ਨਾ ਅਸੀਂ ਕਹਿੰਦੇ ਮੈਨੂੰ ਨਾ ਪਤਾ। ਬਾਲੀ ਉਮੀਦ ਸੀ ਤੁਸੀਂ ਉੱਥੋਂ ਉੱਠੋ ਤੁਸੀਂ ਉੱਥੋਂ ਉੱਠੋ ਕੁੰਡੇ ਖੜਕਾ ਕੇ ਬਾਲੀ ਸਾਨੂੰ ਸਰ ਸਾਰਿਆਂ ਦੇ ਕੁੰਡੇ ਖੜਕਾ ਕੇ ਆਏ ਸਾਡਾ ਕਿਸੇ ਨੇ ਕੱਲ ਹੀ ਮੈਂ ਖੜ ਗਿਆ ਨਾ ਤੁਹਾਡੇ ਕੋਲ ਕਹਿਤਾ ਜੀ ਬਸ ਸਰ ਪਲੀਜ਼ ਸਰ ਬਾਹਰ ਆ ਮੀਡੀਆ ਖੜਾ ਹੈ ਮੈਂ ਕਹਿਤਾ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਸਭ ਤਹਿਸੀਲਾਂ ਜਿਹੜੀਆਂ ਬਣਾਵਾਂਗੇ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੁਹਾਡੇ ਤੋਂ ਕੰਮ ਵੀ ਉਹੀ ਕਰਾਵਾਂਗੇ ਜਿਹੜਾ ਆਉਂਦਾ ਹੈ। ਸੀਐਮ ਸਾਹਿਬ
ਆ ਦੇਖੋ ਨਾ ਹੁਣ ਸੀਐਮ ਸਾਹਿਬ ਤੁਸੀਂ ਹੁਣ ਆ ਜਾ ਸਰ ਠੰਡ ਦੀਆਂ ਰਾਤਾਂ ਕੱਢ ਲੀਆਂ ਤੁਸੀਂ ਕਿਉਂ ਕੱਢ ਰਹੇ ਉੱਥੇ ਜੋ ਤੁਹਾਨੂੰ ਕਹਿਤਾ ਲਿਖ ਕੇ ਦਿੱਤਾ ਸਾਨੂੰ ਪਤਾ ਚਾਚਾ ਵੀ ਰਾਹ ਹੀ ਤੁਹਾਨੂੰ ਇਹ ਨਹੀਂ। ਲੱਗਦਾ ਮੈਂ ਉੱਥੇ ਬਹਿ ਕੇ ਕਰ ਲੂੰਗੇ ਨਹੀਂ ਸਰ ਐ ਨਾ ਕਰੋ ਭੈਣੇ ਐ ਨਾ ਕਰੋ ਜੋ ਤੁਹਾਨੂੰ ਇੱਕ ਮੁੱਖ ਮੰਤਰੀ ਕਹੀ ਜਾਂਦਾ ਇਸ ਤੋਂ ਵੱਧ ਹੋਰ ਕੁਝ ਹੋ ਸਰ 5 ਐਮਏ ਹੈ ਜੀ ਮੇਰੇ ਕੋਲੇ ਮੈਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਹੋਰ ਪੜ੍ਹ ਭੈਣੇ ਹੋਰ ਪੜ੍ਹ ਪ੍ਰਿੰਸੀਪਲ ਬਣ ਰੋਜ਼ਗਾਰ ਹੋ ਰਹੀ ਆ ਸਰ ਮੈਂ 13 ਸਾਲ ਦੇ ਕੇ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਆਪਦੇ ਵੱਲੋਂ ਬੇਰੁਜ਼ਗਾਰ ਹੋ ਰਹੀ ਹੈ ਕਿਤੇ ਕੌਣ ਕਰ ਰਿਹਾ ਬੇਰੁਜ਼ਗਾਰ ਭੈਣੇ ਭੈਣੇ ਜਦੋਂ ਕਹਿਤਾ ਡੀਸੀ ਸਾਹਿਬਾਂ ਨਾਲ ਖੜੇ ਨੇ ਐਮਐਲਏ ਮੰਤਰੀ ਨਾਲ ਖੜੇ ਨੇ ਗੱਲ ਬੀਬਾ ਮੈਡੀਕਲ ਵਾਲਾ ਚੱਲ ਸੀਐਮ ਸਾਹਿਬ ਸਾਡੀ ਵੀ ਸਾਡੀ ਰਾਮ ਮੈਂ ਕਰੂੰਗਾ ਰਾਮ ਮੂੰਹ ਤੇ ਨਾ ਮਾਰੀ ਨਹੀਂ ਮੂੰਹ ਤੇ ਨਾ ਆਪਾਂ ਬੁਲਾਉਣੇ